मैं ਤੁਹਾਡਾ ਪ੍ਰਾਹੁਣਚਾਰਕ ਮੀਆਂ ਅਸਫ ਅਲੀ ਤੇ ਅੱਜ ਗੱਲ ਕਰਾਂਗੇ ਫਿਰ ਸ਼ੇਖ ਰੁਹੇਲ ਅਸਗਰ ਦੇ ਉਸੇ ਬਿਆਨ ਦੇ ਬਾਰੇ 'ਚ ਜਿਹੜਾ ਉਹਨਾਂ ਨੇ ਕੌਮੀ ਅਸੈਂਬਲੀ 'ਚ ਕੱਢੀਆਂ ਹੋਈਆਂ ਆਪਣੀਆਂ ਗਾਲਾਂ ਤੋਂ ਬਾਅਦ ਉਹਦੀ ਤਵੀਲ ਦੇ ਤੌਰ 'ਤੇ ਪੇਸ਼ ਕੀਤਾ ਸੀ। ਖੁਸ਼ੀ ਦੀ ਗੱਲ ਇਹ ਹੈ ਕਿ ਸ਼ੇਖ ਰੁਹੇਲ ਅਸਗਰ ਜਿਹੜੇ ਕੌਮੀ ਅਸੈਂਬਲੀ ਦੇ ਮੈਂਬਰ ਵੀ ਆ, ਆਪ ਵੀ ਪੰਜਾਬੀ ਹੈ, ਪੱਕੇ ਪੀੜੇ ਪੰਜਾਬੀ 'ਚ ਕੋਈ ਸ਼ੱਕ ਨਹੀਂ। ਉਹਨਾਂ ਨੇ ਜਿਹੜਾ ਗਾਲਾਂ ਕੱਢੀਆਂ ਤੇ ਉਹਨੂੰ ਬਾਅਦ 'ਚ ਕਹਿ ਦਿੱਤਾ ਜੀ ਇਹ ਤਾਂ ਪੰਜਾਬੀ ਕਲਚਰ। ਉਹਦੇ ਉੱਤੇ ਹਰ ਬੰਦੇ ਨੇ ਉਹਦੀ ਨਿੰਦਿਆ ਕੀਤੀ, ਹਰ ਜਮਾਤ ਵੱਲੋਂ। ਯਾਨੀ ਤੁਸੀਂ ਦੇਖੋ ਕਿ ਅਸੀਂ ਸਾਰਿਆਂ ਨੇ ਤਾਂ ਮੁਤਫਿਕਾ ਤੌਰ 'ਤੇ ਕੀਤੀ ਹੀ ਕੀਤੀ ਕਿ ਪੰਜਾਬੀ ਜਿੰਨੇ ਉਹਨਾਂ ਨੇ ਕਰਨੀ ਸੀ। ਅੱਛਾ, ਉਹਦੇ ਇਲਾਵਾ ਸਾਡੇ ਹੋਰ ਦੋਸਤ ਨੇ, ਮੈਨੂੰ ਅਜ਼ੀਜ਼ ਚਾਂਡੀਓ ਵਰਗੇ ਦੋਸਤ ਆ ਜਿਹੜੇ ਸਾਡੇ ਸਿੰਧੀ ਦੋਸਤ, ਉਹਨਾਂ ਨੇ ਵੀ ਇਹਦੀ ਨਿੰਦਿਆ ਕੀਤੀ। ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਪੰਜਾਬ ਅਸੈਂਬਲੀ ਦੇ ਮੈਂਬਰਾਨ ਨੇ, ਹਰ ਜਮਾਤ, ਇਹ ਨਹੀਂ ਕਿ ਕਿਸੇ ਇੱਕ ਜਮਾਤ ਵਾਲਿਆਂ ਨੇ, ਸਾਰਿਆਂ ਨੇ ਇਹਦੀ ਨਿੰਦਿਆ ਕੀਤੀ। ਵਜ਼ੀਰ ਆਲਾ ਪੰਜਾਬ ਨੇ ਤਾਂ ਇੱਕ ਬਿਆਨ ਜਾਰੀ ਕੀਤਾ ਹੀ ਕੀਤਾ ਇਹਦੀ ਮਜ਼ੰਮਤ 'ਚ। ਅਤੇ ਇਸ ਤੋਂ ਇਲਾਵਾ ਉਹਨਾਂ ਦੀ ਆਪਣੀ ਜਮਾਤ ਮੁਸਲਿਮ ਲੀਗ ਨੂਨ ਦੇ MPs, ਉਹਨਾਂ ਨੇ ਵੀ ਮਜ਼ੰਮਤ ਕੀਤੀ, ਕਾਫ ਲੀਗ ਵਾਲਿਆਂ ਨੇ ਵੀ, PTI ਵਾਲਿਆਂ ਨੇ ਵੀ, ਯਾਨੀ ਸਾਰਿਆਂ ਨੇ ਉਹਦੀ ਮਜ਼ੰਮਤ ਕੀਤੀ ਔਰ ਉਹਨੂੰ ਨਾਕਾਬਲੇ ਕਬੂਲ ਕਰਾਰ ਦਿੱਤਾ। ਉਹਨਾਂ ਨੇ ਵਾਜ਼ੇ ਦੀ ਗੱਲ ਕੀਤੀ ਕਿ ਸ਼ੇਖ ਸਾਹਿਬ ਨੂੰ ਐਵੇਂ ਨਹੀਂ ਸੀ ਕਹਿਣਾ ਚਾਹੀਦਾ, ਔਰ ਸਾਰਿਆਂ ਨੇ ਬੜੇ ਮੁਅੱਦਬ ਤਰੀਕੇ ਨਾਲ ਉਹਨਾਂ ਤੋਂ ਦਰਖਾਸਤ ਕੀਤੀ ਕਿ ਤੁਸੀਂ ਇਹ ਗਲਤ ਗੱਲ ਕੀਤੀ ਹੈ, ਇਹ ਨਹੀਂ ਸੀ ਕਰਨੀ ਚਾਹੀਦੀ ਤੁਹਾਨੂੰ, ਅਤੇ ਇਹ ਅਲਫਾਜ਼ ਨਾਮੁਨਾਸਬ ਆ ਤੁਹਾਡੇ, ਇਹਨਾਂ ਨੂੰ ਵਾਪਸ ਲਓ। ਆਓ ਹੁਣ ਸੁਣਦੇ ਹਾਂ ਕਿ ਉਹਨਾਂ ਨੇ ਸਾਰਿਆਂ ਨੇ ਕੀ ਇਹਦੇ ਉੱਤੇ ਗੱਲਬਾਤ ਕੀਤੀ ਹੈ, ਉਹ सारी भी सुन लो। ये आपकी फैमिलीज ने भी, सबकी फैमिलीज ने देखा है कि गालियां देना अच्छा पंजाब का कल्चर, मैं समझता हूँ कि नामुनासिब बात है। पंजाब का कल्चर गाली देना नहीं है और मेरे लिए इंतहाई काबिल एहतराम है, मेरे भाई हैं। सिर्फ मैं उनकी दुरुस्ती के लिए अर्ज़ करना चाहता हूँ कि पंजाब का कल्चर गाली देना नहीं है बल्कि भाईचारे को फ़रोग़ देना है। ये यहाँ का तो कोई कल्चर भी नहीं है जी। सबसे ज़्यादा डिसेंसी जो है वो पंजाब में है, क्योंकि यहाँ पर वारिस शाह है, बुल्ले शाह है, इनकी डिसेंसी जो है मियाँ मोहम्मद बख्श है। लेकिन जो ये कह कि पंजाब का कल्चर गाली है, वो गाली देता नहीं, गाली बकता है। कोई बचपन च तुसी दित्ती है, बचपन च, जवानी च नहीं, बचपन च गाली सुनी नहीं किसी से तो देंगे क्या? वेरी गुड। लेकिन मैं बिल्कुल इस बात की मजम्मत करता हूँ, गाली देना किसी सूरत भी किसी जमात का, किसी सूबे का, किसी मजहब का कल्चर नहीं होता। शेख साहब को ये कहना चाहिए था, जो उन्होंने कहने की बाद में कोशिश की है कि अगर हमारी बहन बेटी को कोई इस तरह कहेगा तो हम कब तक बर्दाश्त करेंगे। जो नारे वहाँ लगे, मुझे बताएं, क्या मरियम नवाज साहबा असम्बली की मेंबर थी? तो क्या तकलीफ और परेशानी है? यानी कि इतना खौफ है मरियम नवाज का कि आप असम्बली में उसके ना मौजूद होने के बावजूद उसके नारे लगाते हैं। तो ਤੁਸੀਂ ਸੁਣ ਲਈ ਸਾਰਿਆਂ ਦੀ ਗੱਲਬਾਤ। ਬਹਰਹਾਲ ਖੁਸ਼ੀ ਵਾਲੀ ਗੱਲ ਆ ਕਿ ਸਾਰਿਆਂ ਨੇ ਬੜੇ ਮਹੱਜ਼ਬ ਤਰੀਕੇ ਦੇ ਨਾਲ ਸ਼ੇਖ ਸਾਹਿਬ ਦੇ ਅੱਗੇ ਰਿਕੁਐਸਟ ਕੀਤੀ ਕਿ ਸ਼ੇਖ ਸਾਹਿਬ ਤੁਸੀਂ ਗਲਤ ਅਲਫਾਜ਼ ਇਸਤੇਮਾਲ ਕਰ ਬੈਠੇ ਹੋ, ਇਹ ਬਣਦੇ ਨਹੀਂ, ਇਹਨਾਂ ਨੂੰ ਵਾਪਸ ਲਾਓ। ਅਤੇ ਮੈਂ ਵੀ ਇਹੀ ਗੱਲ ਪਹਿਲਾਂ ਤੋਂ ਕਰਦਾ ਆ ਰਿਹਾ ਕਿ ਸ਼ੇਖ ਸਾਹਿਬ ਦੇ ਕੋਲੋਂ ਅਲਫਾਜ਼ ਦੇ ਚੁਣਾਵ 'ਚ ਗਲਤੀ ਹੋਈ ਆ, ਉਹਨਾਂ ਨੂੰ ਆਪਣੇ ਅਲਫਾਜ਼ ਵਾਪਸ ਲੈਣੇ ਚਾਹੀਦੇ ਆ। ਉਹਨਾਂ ਦੀ ਆਦਤ ਹੋ ਸਕਦੀ ਹੈ, ਉਹਨਾਂ ਦੇ ਘਰੇਲੂ ਮਾਹੌਲ ਹੋ ਸਕਦਾ ਵਾ, ਇਹ ਪੰਜਾਬੀ ਕਲਚਰ ਨਹੀਂ ਹੈ। ਅਤੇ ਬਹਰਹਾਲ MPs ਨੂੰ ਵੀ ਸਲਾਮ, ਸਾਰਿਆਂ ਨੂੰ, ਕਿ ਜਿਨ੍ਹਾਂ ਨੇ ਆਪਣੀ ਮਾਂ ਬੋਲੀ ਦੇ ਬਾਰੇ ਲਾਏ ਗਏ ਇਲਜ਼ਾਮ ਦੀ ਨਗੇਸ਼ਨ ਕੀਤੀ ਔਰ ਉਹਦੀ ਨਿੰਦਿਆ ਕੀਤੀ।